ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੀ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ। ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਲਾਈਵ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ ਜੀ। ਤੇ ਬਿਲਕੁਲ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਪ੍ਰੋਗਰਾਮ ਜਿਨ੍ਹਾਂ ਨੇ ਸਪਾਂਸਰ ਕੀਤਾ, ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ, ਜਤਿੰਦਰ ਸਿੰਘ ਜੀ ਬਰਬੈਂਕ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਜਾਣਕਾਰੀ ਲੈ ਸਕਦੇ ਹੋ। ਉਸ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਖਬਰ ਤੇ ਨਜ਼ਰ ਦੇ ਵਿੱਚ ਆਪਣੀ ਪਹਿਲੀ ਗੱਲ ਕਰਦੇ ਹਾਂ, ਨਵਾਜ਼ ਸ਼ਰੀਫ ਹੋਣਾ ਨੇ ਜਿਹੜਾ ਭਾਰਤ ਦੇ ਵਿੱਚ ਆਉਣ ਦੇ ਲਈ ਹਾਂ ਕਰ ਦਿੱਤੀ ਆ, ਰਾਜ਼ੀ ਹੋ ਚੁੱਕੇ ਆ। ਤੇ ਇਸ ਟਾਈਮ ਕੀ ਅਪਡੇਟ ਆ, ਕੀ ਕਾਂਗਰਸ ਦੇ ਵੱਲੋਂ ਕੀ ਬਿਆਨ ਆ ਰਹੇ ਆ, ਕੀ ਵਿਰੋਧੀ ਕੀ ਕਹਿ ਰਹੇ ਆ, ਬੀਜੇਪੀ ਵਾਲੇ ਕੀ ਕਹਿ ਰਹੇ ਆ? ਜਿਹੜੇ ਨਵਾਜ਼ ਸ਼ਰੀਫ ਨੇ ਜੀ, ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਭਰਾ ਜਿਹੜੇ ਨੇ ਸ਼ਾਹਬਾਜ਼ ਸ਼ਰੀਫ, ਉਹਨਾਂ ਨੇ ਜਿਹੜੇ ਫੌਜ ਦੇ ਮੁਖੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਜਿਹੜੀ ਉਹਨਾਂ ਦੀ ਆਉਣ ਵਾਲੀ ਯਾਤਰਾ ਜੀ, ਉਹਨੂੰ ਸਫਲ ਬਣਾਇਆ। ਉਹ ਮਨਾਉਣ ਦੇ ਵਿੱਚ ਸਫਲ ਹੋਏ ਨੇ ਕਿ ਨਵਾਜ਼ ਸ਼ਰੀਫ ਉਹਨਾਂ ਦਾ ਕਿੰਨਾ ਜ਼ਰੂਰੀ ਹੈ ਭਾਰਤ ਜਾਣਾ। ਇੱਥੇ ਆਉਣ ਤੋਂ ਬਾਅਦ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਸਲਾਹ ਕਿ ਚੰਗਾ ਫੈਸਲਾ, ਤੇ ਕਾਂਗਰਸ ਨੇ ਇਹਦੇ ਜਿਹੜੀ ਹੈ ਜੀ ਉਹਨੂੰ ਗਲਤ ਕਿਹਾ। ਕਾਂਗਰਸ ਨੇ ਇਹ ਕਿਹਾ ਕਿ ਇਹਦੇ ਨਾਲ ਗਲਤ ਸੰਕੇਤ ਜਿਹੜਾ ਜੀ ਉਹ ਜਾਊਗਾ। ਹੁਣ ਤੱਕ ਕਾਂਗਰਸ ਸੱਦਾ ਦਿੰਦੀ ਆਈ ਸੀਗੀ, ਭਾਰਤੀ ਜਨਤਾ ਪਾਰਟੀ ਉਹਨੂੰ ਗਲਤ ਕਹਿੰਦੀ ਸੀ। ਹੁਣ ਭਾਰਤੀ ਜਨਤਾ ਪਾਰਟੀ ਨੇ ਸੱਦਾ ਦਿੱਤਾ ਤੇ ਕਾਂਗਰਸ ਉਹਨੂੰ ਗਲਤ ਜਿਹੜੀ ਹੈ ਜੀ ਉਹ ਕਹਿ ਰਹੀ ਹੈ ਜੀ। ਉਧਰ ਜਿਹੜੀਆਂ ਇਸ ਵੇਲੇ ਬਹੁਤ ਕੁਝ ਤੇਜ਼ ਹੋ ਚੁੱਕਾ ਜੀ, ਜਿਹੜੀ ਸਰਕਾਰ ਹੈ ਉਹ ਬਣਨ ਵਾਲੇ ਮਾਮਲੇ ਤੋਂ ਇਹ ਪਤਾ ਲੱਗਾ ਜੀ ਕਿ 8000 ਦੇ ਕਰੀਬ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹ ਰਹਿਣਗੀਆਂ ਜੀ ਅਲਰਟ ਦਿੱਲੀ ਦੇ ਵਿੱਚ। ਇਹਦੇ ਵਿੱਚ 1000 ਦੇ ਕਰੀਬ VVIP, 1000 ਦੇ ਕਰੀਬ VIP, ਔਰ ਇਹ ਪਤਾ ਲੱਗਾ ਜੀ ਕਿ 4000 ਦੇ ਕਰੀਬ ਮਹਿਮਾਨ ਸ਼ਾਮਲ ਹੋਣਗੇ। ਇਸ ਵਾਰੀ ਸੁਰੱਖਿਆ ਪੱਖ ਜਿਹੜਾ ਉਹਨੂੰ ਸਾਹਮਣੇ ਰੱਖਦੇ ਹੋਏ ਸੰਸਦ ਮੈਂਬਰਾਂ ਦੇ ਪਰਿਵਾਰਾਂ ਨੂੰ ਜਿਹੜਾ ਜੀ ਪਾਸੇ ਰੱਖਿਆ ਜਾ ਰਿਹਾ। ਉਹਨਾਂ ਨੂੰ ਇਹ ਆਖਿਆ ਗਿਆ ਕਿ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ, ਕਿਉਂਕਿ ਮਹਿਮਾਨ ਜਿਹੜੇ ਨੇ ਉਹ ਉੱਥੇ ਜ਼ਿਆਦਾ ਆ ਰਹੇ ਨੇ। ਜਿਹੜੀਆਂ ਇਸ ਵੇਲੇ ਅਟਕਲਾਂ ਲੱਗ ਰਹੀਆਂ ਨੇ, ਮੈਂ ਇਹ ਵੀ ਦੱਸ ਦਵਾਂ ਕਿ ਇਹ ਕਿਹਾ ਜਾ ਰਿਹਾ ਕਿ JP ਨੱਡਾ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਅਗਲੇ ਪ੍ਰਧਾਨ ਹੋ ਸਕਦੇ ਨੇ, ਕਿਉਂਕਿ ਰਾਜਨਾਥ ਸਿੰਘ ਹੋਰੀ ਕੈਬਨਿਟ ਮੰਤਰੀ ਬਣ ਜਾ ਰਹੇ ਨੇ। ਜਿਹੜੇ ਕੈਬਨਿਟ ਮੰਤਰੀਆਂ ਦਾ ਚਰਚਾ ਹਾਲ ਦੀ ਘੜੀ ਹੋ ਰਿਹਾ, ਉਹਦੇ ਵਿੱਚ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਨਿਤਿਨ ਗਡਕਰੀ, ਰਵੀ ਸ਼ੰਕਰ ਪ੍ਰਸਾਦ, ਰਾਜੀਵ ਪ੍ਰਤਾਪ ਰੂਡੀ, ਮੁਖਤਾਰ ਅਬਾਸ ਨਕਵੀ, ਅਰੁਣ ਸ਼ੌਰੀ ਜਿਹੜੇ ਆ, ਇਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਸੁਸ਼ਮਾ ਸਵਰਾਜ ਨੂੰ ਵਿਦੇਸ਼ ਜਾਂ ਰੱਖਿਆ ਵਿਭਾਗ ਮਿਲ ਸਕਦਾ ਹੈ। ਵਿੱਤ ਮੰਤਰਾਲਾ ਅਰੁਣ ਸ਼ੌਰੀ ਜਾਂ ਅਰੁਣ ਜੇਤਲੀ ਨੂੰ ਮਿਲ ਸਕਦਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬਣਾਇਆ ਜਾ ਸਕਦਾ ਹੈ। ਔਰ ਤਾਂ ਹੀ ਕਰਕੇ ਜੇ ਉਹ ਮੰਤਰੀ ਬਣਦੇ ਨੇ ਤਾਂ JP ਨੱਡਾ ਹੋਰੀ ਜਿਹੜੇ ਨੇ ਉਹ ਕਮਾਨ ਸੰਭਾਲਣਗੇ ਭਾਰਤੀ ਜਨਤਾ ਪਾਰਟੀ ਦੀ। ਮੁਰਲੀ ਮਨੋਹਰ ਜੋਸ਼ੀ ਦਾ ਗੁਣਾ ਵੀ ਚੋਟੀ ਦੇ 4 ਮਹੀਨਿਆਂ ਦੇ ਉੱਤੇ ਜਿਹੜਾ ਪੈ ਸਕਦਾ ਹੈ। ਨਿਤਿਨ ਗਡਕਰੀ ਜਿਹਦੇ ਉੱਤੇ ਕਰਪਸ਼ਨ ਦੇ ਦੋਸ਼ ਲਾਏ ਨੇ ਜੀ ਆਪਣੇ ਅਰਵਿੰਦ ਕੇਜਰੀਵਾਲ ਹੋਰਾਂ ਨੇ, ਉਹਨਾਂ ਨੂੰ ਊਰਜਾ ਜਾਂ ਸ਼ਹਿਰੀ ਵਿਕਾਸ ਵਿਭਾਗ ਜਿਹੜਾ ਉਹ ਮਿਲ ਸਕਦਾ ਹੈ। LK ਅਡਵਾਨੀ ਦੇ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਇਹ ਗੱਲ ਦੀ ਵੀ ਚਰਚਾ ਹੈ ਕਿ 75 ਸਾਲ ਤੋਂ ਵੱਧ ਉਮਰ ਵਾਲੇ ਕਿਸੇ ਆਗੂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਊਗਾ ਜੀ। ਔਰ ਇਹ ਕਿਹਾ ਜਾ ਰਿਹਾ ਕਿ ਵਜ਼ਾਰਤ ਬਹੁਤ ਵੱਡੀ ਨਹੀਂ ਹੋਊਗੀ। ਇੱਕ ਫਾਰਮੂਲਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇਸ ਵੇਲੇ ਚਰਚਾ ਜਿਹੜੀ ਚੱਲ ਰਹੀ ਹੈ ਕਿ ਜਿਹੜੇ ਸੂਬੇ ਦੇ 12 ਲੋਕ ਸਭਾ ਮੈਂਬਰ ਬਣ ਕੇ ਆਏ ਨੇ, ਉਹਨੂੰ ਇੱਕ ਕੈਬਨਿਟ ਤੇ ਇੱਕ ਰਾਜ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਚਾਰ ਜਿਹੜੇ ਮੈਂਬਰ ਪਾਰਲੀਮੈਂਟ ਵਾਲੇ ਸੂਬੇ ਨੂੰ ਇੱਕ ਰਾਜ ਮੰਤਰੀ ਮਿਲ ਸਕਦਾ ਹੈ। ਪਰ ਇਹ ਫਾਰਮੂਲਾ ਛੋਟੇ ਸੂਬਿਆਂ ਤੇ ਲਾਗੂ ਨਹੀਂ ਹੋਊਗਾ। ਹੁਣ ਇਹਦੇ ਵਿੱਚ ਸਵਾਲ ਇਹ ਆ ਗਿਆ ਕਿ 4 ਮੈਂਬਰ ਜਿਹੜੇ ਨੇ ਉਹ ਅਕਾਲੀ ਦਲ ਦੇ ਵੀ ਨੇ, ਕੀ ਉਹਨਾਂ ਨੂੰ ਰਾਜ ਮੰਤਰਾਲਾ ਹੀ ਮਿਲਦਾ ਜਾਂ ਨਹੀਂ ਮਿਲਦਾ? ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਰਹੂਗਾ। ਜੀ ਬਿਲਕੁਲ, ਕਾਫੀ ਵੱਡੇ ਸਵਾਲ ਨੇ ਤੇ ਕਾਫੀ ਜਿਹੜੀ ਹੈ ਜ਼ੋਰ ਵੀ ਉਹਨਾਂ ਦਾ ਲੱਗਾ ਵੀ ਕੋਈ ਨਾ ਕੋਈ ਜਿਹੜਾ ਆ ਮੰਤਰੀ ਦਾ ਅਹੁਦਾ ਆ ਉਹਨਾਂ ਨੂੰ ਜ਼ਰੂਰ ਮਿਲ ਜਾਵੇ। ਅਗਲੀ ਗੱਲ ਕਰਦੇ ਹਾਂ ਵੀ ਜਿਹੜੀ ਇਸ ਟਾਈਮ ਪੁਲਿਸ ਦੇ ਦੁਆਰਾ ਜਿਹੜੇ ਸਰਚ ਆਪਰੇਸ਼ਨ ਚੱਲ ਰਹੇ ਆ, ਤੇ ਇਹ ਕਿਹਾ ਜਾ ਰਿਹਾ ਵੀ ਜਿਹੜਾ ਪਹਿਲਾ ਸਰਚ ਆਪਰੇਸ਼ਨ ਆ ਉਹ ਤਾਂ ਫੇਲ ਹੋ ਗਿਆ ਤੇ ਹੁਣ ਦੂਸਰਾ ਜਿਹੜਾ ਸਰਚ ਆਪਰੇਸ਼ਨ ਆ ਉਹ ਕਰਨ ਜਾ ਰਹੇ ਆ। ਕੀ ਹੈ ਇਸ ਦੇ ਉੱਤੇ ਅਪਡੇਟ? ਇਸ ਵੇਲੇ ਜਿਹੜੀਆਂ ਪੁਲਿਸ ਨੇ ਜੀ ਉਹ ਭਾਜੜਾਂ ਪਾਈਆਂ ਹੋਈਆਂ ਨੇ। ਮੈਂ ਇੱਕ ਸੀਨੀਅਰ ਪੁਲਿਸ ਵਾਲੇ ਦਾ ਬਿਆਨ ਪੜ੍ਹ ਰਿਹਾ ਸੀ, ਉਹ ਆਪਣੇ ਆਪ ਦੇ ਵਿੱਚ ਮੈਨੂੰ ਥੋੜੀ ਕਾਮੇਡੀ ਲੱਗਿਆ। ਉਹ ਕਹਿੰਦੇ DIG ਰੈਂਕ ਦੇ ਆਫੀਸਰ ਨੇ, ਕਹਿੰਦੇ ਅਸੀਂ ਪਤਾ ਲਾ ਰਹੇ ਹਾਂ ਕਿਹੜੇ ਵੇਚਦੇ ਨੇ
ਕਿੱਥੋਂ ਕਿੱਥੋਂ ਖਰੀਦਦੇ ਨੇ, ਕਿੱਥੇ ਕਿੱਥੇ ਵਿਕਦੀ ਹੈ। ਜੀ ਸੀਨੀਅਰ ਆਫੀਸਰ ਇਹ ਕਹਿ ਰਿਹਾ ਕਿ ਅਸੀਂ ਅਜੇ ਪਤਾ ਲਾ ਰਹੇ ਹਾਂ, ਫਿਰ ਕਿਹੋ ਜਿਹਾ ਇਹਨਾਂ ਨੇ ਫੜਨਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। 600 ਪੁਲਿਸ ਵਾਲੇ 3 ਘੰਟੇ ਤੱਕ ਸਰਚ ਆਪਰੇਸ਼ਨ ਚੱਲਦਾ। ਹੈਰੋਇਨ ਮਿਲਦੀ ਹੈ 270 ਗ੍ਰਾਮ ਸਾਰੀ। ਜੀ ਜਿਹੜੇ ਜਦੋਂ ਚੋਣ ਜ਼ਾਬਤਾ ਸੀਗਾ ਉਸ ਟਾਈਮ ਦੇ ਉੱਤੇ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜੀ ਉਹ ਹੈਰੋਇਨ ਇੱਥੋਂ ਫੜੀ ਗਈ ਸੀ, ਔਰ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਨਸ਼ੇ ਜਿਹੜੇ ਸੀਗੇ ਉਹ ਪੰਜਾਬ ਦੇ ਵਿੱਚੋਂ ਫੜੇ ਗਏ ਸੀਗੇ। ਜੀ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਡੰਡੇ ਦੇ ਨਾਲ ਇੰਨਾ ਕੁਝ ਹੋ ਸਕਦਾ ਹੈ, ਤਾਂ ਫਿਰ ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹ ਇੱਥੇ ਫੇਲ ਕਿਉਂ ਹੋ ਰਹੀ ਹੈ? ਇਹ ਜਿਹੜੇ DIG ਨੇ ਉਹ ਇਹ ਮੰਨਦੇ ਨੇ ਕਿ ਜਿਹੜੇ ਤਸਕਰ ਨੇ, ਜਿਹੜੇ ਸਮਗਲਰ ਨੇ, ਉਹਨਾਂ ਦੇ ਪੁਲਿਸ ਦੇ ਵਿੱਚ ਮੁਖਬਰ ਨੇ, ਜਿਹੜੇ ਉਹਨਾਂ ਨੂੰ ਦੱਸਦੇ ਨੇ ਕਿ ਉਹ ਕਿੱਥੇ ਜਾਣਾ। ਜਦੋਂ ਕਿ ਜਿਹੜੇ ਇੱਥੇ ਮੀਡੀਆ ਵਾਲੇ ਨੇ ਉਹ ਹੁਣ ਖੁਲਾਸੇ ਕਰਨ ਲੱਗੇ ਨੇ ਕਿ ਉਹ ਫੋਟੋਆਂ ਵੀ ਦੇਈ ਜਾਂਦੇ ਨੇ ਕਿ ਆਹ ਮੁੰਡਾ ਆਉਂਦਾ, ਕਹਿੰਦਾ ਦੱਸੋ ਕਿੰਨਾ ਸਮਾਨ ਚਾਹੀਦਾ, 10 ਮਿੰਟਾਂ 'ਚ ਤੁਹਾਡੇ ਕੋਲੇ ਸਮਾਨ ਜਿਹੜਾ ਵੀ ਉਹ ਪਹੁੰਚ ਜਾਂਦਾ। ਤੇ ਇਸ ਕਰਕੇ ਮੀਡੀਆ ਨੂੰ ਤਾਂ ਪਤਾ ਹੈ, ਜੇ ਨਹੀਂ ਪਤਾ ਤਾਂ ਪੁਲਿਸ ਵਾਲੇ ਜਿਹੜੇ ਸੀਨੀਅਰ ਆਫੀਸਰ ਨੇ ਇਹ ਕਹਿ ਰਹੇ ਨੇ ਕਿ ਅਸੀਂ ਪਤਾ ਲਾ ਰਹੇ ਹਾਂ ਜੀ ਕਿ ਕਿੱਥੋਂ ਆਉਂਦੀ ਹੈ, ਕਿਵੇਂ ਆਉਂਦੀ ਹੈ। ਜੀ ਬਿਲਕੁਲ, ਇਹ ਮੈਨੂੰ ਲੱਗਦਾ ਜੀ ਪਤਾ ਲਾਉਂਦੇ ਹੀ ਰਹਿਣਗੇ ਤੇ ਉਦੋਂ ਤੱਕ ਉਹ ਜਿਹੜਾ ਜੀ ਜਿਹੜੇ ਨਸ਼ੇੜੀ ਆ ਉਹ ਆਪਣਾ ਕੰਮ ਕਰਕੇ ਗਾਂਹ ਤੁਰ ਜਾਂਦੇ ਆ। ਤੇ ਅਗਲੀ ਗੱਲ ਕਰਦੇ ਆ, ਇੱਕ ਪਿੰਡ ਆ ਜੀ ਜਿਹੜਾ ਇਸ ਟਾਈਮ ਕਾਫੀ ਮਸ਼ਹੂਰ ਹੋ ਰਿਹਾ, ਤੇ ਉਸ ਦੇ ਬਾਰੇ ਜ਼ਰੂਰ ਦੱਸੋ। ਜਿਹੜਾ ਦੌਲੇਵਾਲ ਪਿੰਡ ਆ, ਕਿੱਥੇ ਆ ਪਿੰਡ, ਕੇਸ ਕਰਕੇ ਇਹਦੀ ਇੰਨੀ ਜ਼ਿਆਦਾ ਮਸ਼ਹੂਰੀ ਹੋ ਰਹੀ ਹੈ? ਇਹਨਾਂ ਦੀ ਮੋਗਾ ਅੰਮ੍ਰਿਤਸਰ ਰੋਡ ਦੇ ਉੱਤੇ ਆ। ਕਿਹਾ ਜਾਂਦਾ ਹੈ ਕਿ ਇਹਦੀ ਪਿੰਡ ਦੇ ਵਿੱਚ ਪਈਆਂ ਕੋਠੀਆਂ ਜਿਹੜੀਆਂ ਨੇ ਉਹ ਕਈ ਕਿਲੋਮੀਟਰ ਤੋਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੀ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕਹਿੰਦੇ 20-20 ਕਿੱਲਿਆਂ ਦੇ ਮਾਲਕ ਆ, ਨਾ ਸਾਡੇ ਕੋਲੇ ਗੱਡੀ ਆ, ਨਾ ਅਸੀਂ ਇਹੋ ਜਿਹਾ ਮਕਾਨ ਪਾ ਸਕੇ ਆ। 1.5 ਕਿੱਲੇ ਦੇ ਮਾਲਕ ਗਗਨ ਚੁੰਬੀ ਜਿਹੜੀਆਂ ਕੋਠੀਆਂ ਨੇ ਉਹ ਪਾਈ ਬੈਠੇ ਨੇ, ਉਹਨਾਂ ਦੇ ਕੋਲੇ ਲਗਜ਼ਰੀ ਗੱਡੀਆਂ ਨੇ। ਦੌਲੇ ਵਾਲਾ ਪਿੰਡ ਜਿਹੜਾ ਰਾਜਧਾਨੀ ਦੇ ਤੌਰ ਦੇ ਉੱਤੇ ਵੀ ਮਸ਼ਹੂਰ ਹੈ, ਰਾਜਧਾਨੀ ਸਮਗਲਰਾਂ ਦੀ। ਨਾਲ ਦੀ ਨਾਲ ਇਹਨੂੰ ਮਿੰਨੀ ਚੰਡੀਗੜ੍ਹ ਵੀ ਕਿਹਾ ਜਾਂਦਾ ਪਿਛਲੇ ਕੁਝ ਸਮੇਂ ਤੋਂ। ਦੌਲੇਵਾਲ ਦੇ ਵਿੱਚ ਅਕਾਲੀ ਇੱਕ ਜਿਹੜਾ ਸੀਨੀਅਰ ਅਕਾਲੀ ਆਗੂ ਦੇ ਨੇੜਲਾ ਇੱਕ ਡੇਰੇ ਦਾ ਮੁਖੀ ਜਿਹੜਾ, ਉਹਨੂੰ ਵੀ ਪੁਲਿਸ ਨੇ ਜਿਹੜਾ ਚੁੱਕਿਆ, ਉਹਨੂੰ ਚੁੱਕ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਆ। ਉਹਦੇ ਕੋਲ ਪਿਸਤੌਲ ਮਿਲਿਆ, ਪਰ ਬਾਅਦ ਦੇ ਵਿੱਚ ਪੁਲਿਸ ਨੇ ਛੱਡ ਦਿੱਤਾ। ਉਹਦਾ ਰੀਜ਼ਨ ਤੁਹਾਨੂੰ ਪਤਾ ਹੀ ਹੈ, ਜਦੋਂ ਪਤਾ ਕਿ ਸੀਨੀਅਰ ਲੀਡਰ ਦੇ ਨਾਲ ਉਹਦੀ ਮਿਲੀ ਭੁਗਤ ਹੈ ਤੇ ਫਿਰ ਉਹਨੂੰ ਕਿਹਨੇ ਫੜਨਾ ਸੀਗਾ। ਦੌਲੇਵਾਲਾ ਪਿੰਡ ਦੇ ਵਿੱਚ ਵਪਾਰ ਇੰਨਾ ਵਧਿਆ ਹੈ ਕਿ ਹਰ ਰੋਜ਼ 1.5 ਕਿਲੋ ਹੈਰੋਇਨ ਇੱਥੇ ਖਪਦੀ ਹੈ ਜੀ। ਇਹਨੂੰ ਚਿੱਟਾ ਕਿਹਾ ਜਾਂਦਾ। ਇੱਕ ਪਿੰਡ ਦੇ ਵਿੱਚ 1.5 ਕਿਲੋ ਹੈਰੋਇਨ ਜਿਹੜੀ ਆ ਪਿੰਡ 'ਚ ਤਾਂ ਲੱਗਦੀ ਨਹੀਂ। ਪਿੰਡ ਦੇ ਮੁੰਡੇ ਤਾਂ ਤਬਾਹ ਹੋ ਗਏ, ਉਹ ਤਾਂ ਨਸ਼ੇੜੀ ਹੋ ਗਏ। ਨੇੜੇ ਤੇੜੇ ਮੋਗੇ ਤੋਂ ਵੱਡੀਆਂ ਗੱਡੀਆਂ ਜਿਹੜੀਆਂ ਨੇ ਜਾਂ ਨੇੜੇ ਦੇ ਸ਼ਹਿਰਾਂ ਤੋਂ ਗੱਡੀਆਂ ਜਿਹੜੀਆਂ ਨੇ ਉਹ ਇੱਥੇ ਆਉਂਦੀਆਂ ਨੇ। ਇੱਥੇ ਦਾ ਰਹਿਣ ਵਾਲਾ ਜਿਹੜਾ ਜੀ ਉਹ ਮੁੰਡਾ ਇੱਕ 17 ਸਾਲਾਂ ਦਾ ਕਹਿੰਦਾ ਹੈ ਕਿ 50 ਗ੍ਰਾਮ ਚਿੱਟਾ ਉਹੀ ਵੇਚ ਦਿੰਦਾ ਰੋਜ਼ ਦਾ। ਉਹ ਕਹਿੰਦਾ ਹੈ ਕਿ ਪਿੰਡ ਦੇ ਵਿੱਚ ਜੇ ਗਾਹਕ ਮਿਲ ਜੇ ਤਾਂ 2500 ਰੁਪਏ ਪ੍ਰਤੀ ਗ੍ਰਾਮ, ਜੇ ਜਿਹੜਾ ਆਰਡਰ ਜਿਹੜਾ ਨੇੜੇ ਤੇੜੇ ਪਿੰਡ ਦੀਏ ਜਾਂ ਮੋਗੇ ਜਾ ਕੇ ਵੇਚਣਾ ਪਏ ਤਾਂ 3000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਉਹ ਵੇਚਦਾ। 35 ਤੋਂ ਲੈ ਕੇ 37 ਲੱਖ ਰੁਪਏ ਦਾ ਕਾਰੋਬਾਰ ਰੋਜ਼ ਇਸ ਪਿੰਡ ਤੋਂ ਹੁੰਦਾ। ਕਹਿੰਦਾ ਹੈਰੋਇਨ ਜਿਹੜੀ ਆ ਅੰਮ੍ਰਿਤਸਰੋਂ ਆਉਂਦੀ ਆ, ਭੁੱਕੀ ਜਿਹੜੀ ਆ ਉਹ ਰਾਜਸਥਾਨ ਦੇ ਗੰਗਾਨਗਰ ਤੋਂ ਆਉਂਦੀ ਆ। ਚਿੱਟੇ ਦਾ ਹੀ ਜਿਹੜਾ ਜੀ ਉਹ ਬੋਲਬਾਲਾ ਇਸ ਵੇਲੇ ਜਿਹੜਾ ਚਿੱਟਾ ਜੀ ਉਹਨੇ ਤਾਂ ਕੰਢੀ ਜਿਹੜਾ ਖੇਤਰ ਆ, ਜਿਹੜਾ ਅਨੰਦਪੁਰ ਸਾਹਿਬ ਵਗੈਰਾ ਵਾਲੀ ਸਾਈਡ ਜਿਹੜੀ ਆ ਜਾਂਦੀ ਹੈ, ਇੱਥੇ ਵੀ ਇਸ ਵੇਲੇ ਚਿੱਟੇ ਦਾ ਪਸਾਰਾ ਜਿਹੜਾ ਨਾ ਜੀ ਉਹ ਹੋਣ ਲੱਗਿਆ। ਨਾ ਸਿਰਫ ਅਨੰਦਪੁਰ ਸਾਹਿਬ ਬਲਕਿ ਉਹਦੇ ਨਾਲ ਲੱਗਦੇ ਹਿਮਾਚਲ ਵਾਲੇ ਜਿਹੜੇ ਏਰੀਏ ਨੇ ਉਹਨਾਂ ਨੂੰ ਵੀ ਆਪਣੀ ਗ੍ਰਿਫਤ ਦੇ ਵਿੱਚ ਇਹ ਚਿੱਟਾ ਜਿਹੜਾ ਜੀ ਉਹ ਲੈਣ ਲੱਗਿਆ। ਚਿੱਟੇ ਨੇ ਪੰਜਾਬ ਜਿਹੜਾ ਜੀ ਉਹ ਚਿੱਟਾ ਕਰਤਾ ਇੱਕ ਕਿਸਮ ਦੇ ਨਾਲ ਦੀ ਨਾਲ, ਕਿਉਂਕਿ ਖੂਨ ਚਿੱਟਾ ਹੋ ਗਿਆ ਜੀ ਵੇਚਣ ਵਾਲਿਆਂ ਦਾ। ਖੂਨ ਉਹਨਾਂ ਦਾ ਚਿੱਟਾ ਹੋ ਗਿਆ ਤੇ ਲਾਸ਼ਾਂ ਦੇ ਉੱਤੇ ਚਿੱਟਾ ਕਫਨ ਆ ਜਿਹੜਾ ਉਹ ਵੀ ਵੱਧ ਰਿਹਾ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਕਰਕੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਸ਼ਿਆਂ ਦੇ ਤੇ ਨਾਲ ਹੀ ਜਿਹੜੀ ਗੱਲ ਕਰਦੇ ਹਾਂ, ਇਸ ਟਾਈਮ ਪੰਜਾਬ ਦੀਆਂ ਹੁਣ ਜੇਲ੍ਹਾਂ ਸਾਰੇ ਨਸ਼ੇੜੀਆਂ ਦੇ ਨਾਲ ਭਰ ਰਹੀਆਂ ਆ ਜੀ। ਜਿਹੜਾ ਜੇਲ੍ਹ ਵਿਭਾਗ ਆ ਉਹ ਸੁੱਕਣੇ ਪੈ ਗਿਆ ਜੀ। ਉਹ ਕਹਿੰਦਾ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਇਹ ਮੁਹਿੰਮ ਕੀ ਵਿੱਢੀ, ਜੇਲ੍ਹਾਂ ਦੀ ਸੌਰਾਤਾ ਤਾਂ ਪਹਿਲਾਂ ਹੀ ਘੱਟ ਹੈ ਜੀ। ਜੇਲ੍ਹਾਂ ਦੇ ਵਿੱਚ ਹੁਣ ਵੱਡੀ ਪੱਧਰ ਦੇ ਉੱਤੇ ਨਸ਼ੇੜੀ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ। ਪੁਲਿਸ ਜਿਹੜੀ ਆ ਉਹ ਵੱਡੇ ਮਗਰਮੱਛਾਂ ਨੂੰ ਤਾਂ ਹੱਥ ਨਹੀਂ ਪਾ ਰਹੀ। ਵੱਡੇ ਸਮਗਲਰ ਤਾਂ ਉਸੇ ਤਰੀਕੇ ਦੇ ਨਾਲ ਘੁੰਮੀ ਜਾਂਦੇ ਨੇ। ਛੋਟੇ ਨਸ਼ੇੜੀ ਜਿਹੜੇ ਨੇ ਉਹ ਫਸ ਕੇ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਦਿੱਤੇ ਜਾ ਰਹੇ ਨੇ। ਜੇਲ੍ਹ ਵਿਭਾਗ ਜਿਹੜਾ ਜੀ ਉਹ ਇਸ ਗੱਲੋਂ ਫਿਕਰਮੰਦ ਹੈ। ਇੱਕ ਤਾਂ ਜਗ੍ਹਾ ਜੇਲ੍ਹਾਂ ਦੇ ਵਿੱਚ ਹੈ ਨਹੀਂ, ਦੂਜਾ ਜਦੋਂ ਇੱਕਦਮ ਉਹਨਾਂ ਦਾ ਨਸ਼ਾ ਬੰਦ ਹੁੰਦਾ ਫਿਰ ਨਸ਼ੇੜੀ ਕੀ ਕਰਦੇ ਨੇ ਉਹ ਸਭ ਨੂੰ ਪਤਾ ਹੈ। ਉਹ ਫਿਰ ਇਹ ਨਹੀਂ ਦੇਖਦੇ ਕਿ ਉਹਦੇ ਸਾਹਮਣੇ ਕਿਹੜਾ ਕਿਸੇ ਦੇ ਉੱਤੇ ਵੀ ਹਮਲਾ ਕਰ ਸਕਦੇ ਨੇ। ਜੇ ਜੇਲ੍ਹ ਦੇ ਅੰਦਰ ਮੌਤ ਹੋਊਗੀ ਤਾਂ ਜੇਲ੍ਹ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਸੁੱਕੜੇ ਪੈ ਜਾਣਾ ਕਿ ਜੇਲ੍ਹ ਦੇ ਵਿੱਚ ਜਿਹੜੀ ਆ ਉਹ ਮੌਤ ਕਿਵੇਂ ਹੋਗੀ। ਜਿਹੜਾ ਪੰਜਾਬ ਭਰ ਦੇ ਵਿੱਚ ਜੇਲ੍ਹਾਂ ਨੂੰ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹ ਆਖਿਆ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ ਜੇਲ੍ਹਾਂ 'ਚ ਨਸ਼ੇੜੀਆਂ ਦੀ ਗਿਣਤੀ ਵਧੂਗੀ, ਨਸ਼ੇੜੀਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।
ਤਾਂ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾਵੇ। ਇਹ ਸਰਕਾਰ ਦੇ ਵੱਲੋਂ ਜਿਹੜੇ DGP ਜੇਲ੍ਹਾਂ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਜੇਲ੍ਹਾਂ ਨੂੰ ਇਹ ਜਿਹੜੀ ਚਿੱਠੀ ਆ ਉਹ ਜਾਰੀ ਕੀਤੀ ਹੈ। ਇਹ ਆਖਿਆ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਹੈ ਤੇ ਇਹਦੇ ਤਹਿਤ ਜੇਲ੍ਹਾਂ ਦੇ ਵਿੱਚ ਥਾਂ ਜਿਹੜੀ ਆ ਉਹ ਬਣਾਈ ਜਾਵੇ। ਪੰਜਾਬ ਦੀਆਂ 8 ਜੇਲ੍ਹਾਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਨੇ। ਹੁਣ ਇੱਕ DIG ਜਿਹੜਾ ਜੀ ਉਹਨੂੰ ਨੋਡਲ ਆਫੀਸਰ ਲਾਇਆ ਗਿਆ ਜਿਹੜਾ ਕਿ ਰੋਜ਼ ਇਹਨਾਂ ਦੀ ਨਿਗਰਾਨੀ ਜਿਹੜੀ ਆ ਉਹ ਕਰ ਰਿਹਾ ਔਰ ਦਵਾਈਆਂ ਵਗੈਰਾ ਨੇ ਉਹਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਪੰਜਾਬ ਦੀਆਂ 26 ਜੇਲ੍ਹਾਂ ਦੇ ਵਿੱਚ ਖੁੱਲੀ ਜੇਲ੍ਹ ਦੇ ਵਿੱਚ 26,990 ਹਵਾਲਾਤੀ ਤੇ ਕੈਦੀ ਬੰਦ ਸੀਗੇ ਜੀ। ਇਸ ਵੇਲੇ ਇਹਨਾਂ ਦੀ ਗਿਣਤੀ 28,000 ਹੈ। 9 ਕੇਂਦਰੀ ਜੇਲ੍ਹਾਂ ਤੇ 8 ਜ਼ਿਲ੍ਹਾ ਜੇਲ੍ਹਾਂ ਨੇ। ਇਹਨਾਂ ਜੇਲ੍ਹਾਂ ਦੀ ਸਮਰੱਥਾ 18,000 ਜਿਹੜੀ ਹੈ। ਸਮਰੱਥਾ ਤੋਂ ਜ਼ਿਆਦਾ ਬੰਦੀ ਜਿਹੜੇ ਨੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ। ਪਰ ਹੁਣ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਦੀ ਕਿਰਕਰੀ ਰੜੀ ਹੋਈ ਹੈ ਇਸ ਚਿੱਟੇ ਵਾਲੇ ਮਾਮਲੇ ਦੇ ਉੱਤੇ, ਇਸ ਕਰਕੇ ਉਹ ਭੱਜੀ ਫਿਰਦੀ ਹੈ ਜੀ ਉਸ ਨਲਾਇਕ ਵਿਦਿਆਰਥੀ ਵਾਂਗੂ ਜਿਹੜਾ ਪੂਰਾ ਸਾਲ ਤਾਂ ਪੜ੍ਹਦਾ ਨਹੀਂ ਤੇ ਜਿੱਦਣ ਪੇਪਰ ਹੁੰਦੇ ਆ ਉਹ ਕਦੀ ਇੰਗਲਿਸ਼ ਵਾਲੀ ਕਿਤਾਬ ਚੁੱਕ ਲੈਂਦਾ, ਕਦੀ ਮੈਥ ਵਾਲੀ ਚੁੱਕ ਲੈਂਦਾ, ਕਦੀ ਸਾਇੰਸ ਵਾਲੀ, ਆਉਂਦਾ ਜਾਂਦਾ ਕੱਖ ਨਹੀਂ ਹੁੰਦਾ। ਜੀ ਬਿਲਕੁਲ ਬਿਲਕੁਲ। ਤੇ ਪੁਲਿਸ ਦੀ ਗੱਲ ਕਰਦੇ ਹਾਂ, ਅਗਲੀ ਜਿਹੜਾ ਇੱਕ ਬਿਆਨ ਆਇਆ ਸੁਮੇਧ ਸੈਣੀ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪੁਲਿਸ ਨੂੰ ਜੇ ਰਾਜਨੀਤੀਆਂ ਤੋਂ ਅੱਡ ਕਰ ਦਿੱਤਾ ਜਾਵੇ, ਰਾਜਨੀਤੀ ਤੋਂ ਅਲੱਗ ਹੋ ਜਾਵੇ ਤਾਂ ਇਹ ਬਹੁਤ ਕੁਝ ਕਰ ਸਕਦੀ ਆ। ਇਸ ਦੇ ਪਿੱਛੇ ਕੀ ਉਹਨਾਂ ਦਾ ਕਹਿਣਾ ਹੈ ਤੇ ਕਿਸ ਪਾਸੇ ਨੂੰ ਉਂਗਲ ਕਰਨ ਦੀ ਕੋਸ਼ਿਸ਼ ਕਰ ਰਹੇ? ਇਹ ਹੈਰਾਨੀ ਵਾਲਾ ਬਿਆਨ ਥੋੜਾ ਜਿਹਾ ਮੈਨੂੰ ਇਸ ਪੱਖੋਂ ਲੱਗਿਆ ਕਿ DGP ਸਾਹਿਬ ਜਿਹੜੇ ਨੇ ਉਹ ਡਿਪਟੀ ਮੁੱਖ ਮੰਤਰੀ ਹੋਰਾਂ ਦੇ ਚਹੇਤੇ ਨੇ। ਇਸੇ ਕਰਕੇ ਛੁੱਟੀ ਤੇ ਭੇਜਣ ਤੋਂ ਬਾਅਦ ਹੁਣ ਦੁਬਾਰਾ ਫੇਰ ਉਹਨਾਂ ਨੂੰ ਜਿਹੜਾ ਜੀ ਵਾਪਸ ਸੱਦ ਲਿਆ ਗਿਆ ਔਰ ਉਹਨਾਂ ਨੇ CM ਨੇ ਜਿਹੜੇ ਨੇ ਜੀ ਉਹਨਾਂ ਨੇ ਦਿੱਲੀ ਬੁਲਾਇਆ ਸੀ ਸਮੇਧ ਸੈਣੀ ਨੂੰ ਕੱਲ ਔਰ ਉੱਥੇ ਉਹਨਾਂ ਦੇ ਨਾਲ ਲੰਮੀ ਚੌੜੀ ਮੁਲਾਕਾਤ ਜਿਹੜੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਹੋਈ ਹੈ। ਮੈਂ ਇਹ ਵੀ ਦੱਸ ਦਵਾਂ ਕਿ ਉੱਥੇ ਦਿੱਲੀ ਬਹਿ ਕੇ ਇਹਦੀ ਸਾਰੀ ਕਮਾਂਡ ਜਿਹੜੀ ਹੈ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸੰਭਾਲ ਰਹੇ ਨੇ। ਇੱਕ ਪਾਸੇ ਤਾਂ ਜ਼ੋਰ ਲਾ ਰਹੇ ਨੇ ਆਪਣੀ ਨੂੰਹ ਰਾਣੀ ਜਿਹੜੀ ਹੈ ਜੀ ਉਹਨੂੰ ਮੰਤਰੀ ਬਣਾਉਣ ਲਈ, ਦੂਜਾ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਠੰਡਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਖਬਰਾਂ ਇਹ ਵੀ ਨੇ ਕਿ 14 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਲੀ ਤਲਬ ਕੀਤਾ ਗਿਆ। ਇਹਦੇ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਵੀ ਜਿਹੜਾ ਜੀ ਉਹ ਸ਼ਾਮਲ ਹੈ। ਉਹਨਾਂ ਦੀ ਛੁੱਟੀ ਵੀ ਕਿਸੇ ਟਾਈਮ ਜਿਹੜੀ ਹੋ ਸਕਦੀ ਹੈ ਜਿਹੋ ਜਿਹੀਆਂ ਖਬਰਾਂ ਇਸ ਵੇਲੇ ਆ ਰਹੀਆਂ ਨੇ। ਸੁਮੇਧ ਸਿੰਘ ਸੈਣੀ ਹੋਰਾਂ ਨੇ ਇਹ ਗੱਲ ਲਿਖੀ ਹੈ ਕਿ ਜੇ ਪੁਲਿਸ ਨੂੰ ਜਿਹੜਾ ਵੀ ਆਜ਼ਾਦ ਕਰ ਦਿੱਤਾ ਜਾਵੇ ਰਾਜਨੀਤਿਕਾਂ ਤੋਂ, ਉਹਨਾਂ ਕਿਹਾ ਕਿ ਇੱਕ ਵਾਰੀ ਪੋਲੀਟੀਕਲ ਦਖਲ ਹਟਾਓ ਤੇ ਉਸ ਤੋਂ ਬਾਅਦ ਰਿਜ਼ਲਟ ਫਿਰ ਅਸੀਂ ਤੁਹਾਨੂੰ ਦੇ ਕੇ ਦੱਸਾਂਗੇ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਪੋਸਟਿੰਗਸ ਜਿਹੜੀਆਂ ਖਾਸ ਤੌਰ ਦੇ ਉੱਤੇ ਵਿਧਾਨ ਸਭਾ ਹਲਕੇ ਜਿਹੜੇ ਅੰਡਰ ਕਰ ਦਿੱਤੇ ਗਏ MLA ਜਾਂ ਹਾਰੇ ਹੋਏ ਉਮੀਦਵਾਰ ਦੇ, ਜਿਹੜਾ ਹਾਰ ਗਿਆ ਉਹਦੇ ਅੰਡਰ ਕਰਤੇ, ਉਹ ਕਹਿੰਦੇ ਉਦੋਂ ਤੋਂ ਹੀ ਇਹ ਦਖਲ ਅੰਦਾਜ਼ੀ ਜਿਹੜੀ ਹੈ ਜ਼ਿਆਦਾ ਵਧੀ ਹੈ ਤੇ ਪੁਲਿਸ ਜਿਹੜੀ ਆਜ਼ਾਦ ਤੌਰ ਦੇ ਉੱਤੇ ਕੰਮ ਕਰਨ ਤੋਂ ਤਕਰੀਬਨ ਵਿਹਲੀ ਹੋ ਕੇ ਬਹਿ ਗਈ। ਕੰਮ ਨਹੀਂ ਉਹ ਕਰ ਸਕਦੀ ਕਿਉਂਕਿ ਹਰ ਗੱਲ ਦੇ ਵਾਸਤੇ ਫੋਨ ਜਿਹੜਾ ਉਹ MLA ਦਾ ਜਾਂ ਹਾਰੇ ਹੋਏ ਉਮੀਦਵਾਰ ਦਾ ਆ ਜਾਂਦਾ, ਉਹਨੇ ਹੀ DSP ਲਵਾਇਆ ਹੁੰਦਾ, ਉਹਨੇ ਹੀ SHO ਲਵਾਇਆ ਹੁੰਦਾ। ਇਸ ਕਰਕੇ ਉਹ ਆਪਣੀ ਮਰਜ਼ੀ ਦੇ ਕੰਮ ਜਿਹੜੇ ਕਰਵਾਉਂਦਾ। ਜਿਹੜੇ ਭਾਜਪਾ ਨੇਤਾ ਨੇ ਬਲਰਾਮ ਜੀ ਦਾਸ ਟੰਡਨ, ਉਹਨਾਂ ਨੇ ਵੀ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਦੀ ਪਾਵਰ ਨੇਤਾਵਾਂ ਨੂੰ ਜ਼ਿਆਦਾ ਦੇਤੀ, ਉਹਨਾਂ ਦਾ ਇਸ਼ਾਰਾ ਅਕਾਲੀ ਦਲ ਵੱਲ ਹੈ ਤੇ ਉਹਨਾਂ ਨੇ ਹੀ ਸ਼ਰੇਆਮ ਜਿਹੜਾ ਜੀ ਨਸ਼ਾ ਵਿਕਵਾਉਣਾ ਸ਼ੁਰੂ ਕਰਤਾ ਹੈ। ਬਲਰਾਮ ਜੀ ਦਾਸ ਟੰਡਨ ਹੋਰਾਂ ਦਾ ਬਿਆਨ ਹੈ। ਦੇਖਦੇ ਹਾਂ ਜੀ ਕਿ ਹੁਣ ਇਸ ਲੈਵਲ ਦੇ ਉੱਤੇ ਗੱਲ ਜਾਣ ਤੋਂ ਬਾਅਦ ਇਹਦੇ ਵਿੱਚੋਂ ਕੁਝ ਨਿਕਲਦਾ ਜਾਂ ਥੋੜੇ ਦਿਨਾਂ ਦੀ ਖੇਡ ਹੈ ਔਰ ਉਸ ਤੋਂ ਬਾਅਦ ਫੇਰ ਚੁੱਪਚਾਪ ਹੋ ਜਾਊਗਾ। ਜੀ ਬਿਲਕੁਲ, ਇਹ ਸ਼ਾਇਦ ਆਪਣੀ ਨਾਰਾਜ਼ਗੀ ਜਿਹੜੀ ਹੈ ਜ਼ਾਹਰ ਕਰ ਰਹੇ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਾਂਗਰਸ ਦੇ ਹਾਲਾਤ ਜਿਹੜੇ ਵੱਧ ਤੋਂ ਬੱਤਰ ਹੀ ਬਣਦੇ ਜਾ ਰਹੇ ਆ। ਅਜੇ ਵੀ ਜਿਹੜੀ ਆਪਸੀ ਜੰਗ ਆ ਦੋ ਖੇਮਿਆਂ ਦੇ ਵਿੱਚ ਉਹ ਲਗਾਤਾਰ ਜਾਰੀ ਆ ਤੇ ਹਾਈ ਕਮਾਂਡ ਜਿਹੜੀ ਆ ਉਹ ਅਜੇ ਆਪਣਾ ਸੰਸਦੀ ਨੇਤਾ ਹੀ ਚੁਣਨ ਦੇ ਵਿੱਚ ਲੱਗੀ ਹੋਈ ਹੈ। ਕੀ ਚੱਲ ਰਿਹਾ ਉਹਨਾਂ ਦਾ? ਜੀ ਜਿਹੜੀ ਐਕਚੁਅਲੀ ਕਾਂਗਰਸ ਹੈ ਜੀ ਉਹਦੀ ਇਸ ਵੇਲੇ ਜਿਹੜੀ ਖਾਨਾ ਜੰਗੀ ਹੈ ਪੰਜਾਬ ਵਿਚਲੀ ਉਹ ਘਟਣ ਦੀ ਬਜਾਏ ਹੋਰ ਵਧੀ ਜਾ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਦੀ ਦੋਸ਼ ਲਾਤਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਭਰਾ ਨੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਸੀ ਅੰਮ੍ਰਿਤਸਰ ਵਾਲੀ ਉਹਨੂੰ ਤਾਰ-ਪੀਡੋ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਚੋਣਾਂ ਦੇ ਦੌਰਾਨ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੂੰ ਫੋਨ ਕਰਕੇ ਇਹ ਕਿਹਾ ਸੀਗਾ ਕਿ ਅੰਮ੍ਰਿਤਸਰ ਤੋਂ ਦੂਰ ਰਹੀ ਤੇ ਇੱਥੇ ਆ ਕੇ ਕੋਈ ਦਖਲ ਅੰਦਾਜ਼ੀ ਕੀਤੀ ਤਾਂ ਫਿਰ ਉਹਦੇ ਨਤੀਜੇ ਜਿਹੜੇ ਨੇ ਤੈਨੂੰ ਭੁਗਤਣੇ ਪੈਣਗੇ। ਉਹਨਾਂ ਨੇ ਕਿਹਾ ਕਿ ਮੈਂ ਚੋਣਾਂ ਦੇ ਦੌਰਾਨ ਇਹ ਗੱਲ ਤਾਂ ਕਰਕੇ ਨਹੀਂ ਸੀ ਉਭਾਰੀ ਤਾਂ ਕਿ ਪਾਰਟੀ ਦੇ ਉੱਤੇ ਇਹਦਾ ਜਿਹੜਾ ਕੋਈ ਅਸਰ ਨਾ ਪਵੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਮੁੱਦੇ ਸਿੱਧੇ ਇਸ ਗੱਲ ਨੂੰ ਜਿਹੜਾ ਇਨਕਾਰ ਕੀਤਾ ਕਿ ਉਹਨਾਂ ਨੇ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਜਿਹੜੀ ਆ ਉਹ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ ਚੋਣ ਦੇ ਵਿੱਚ ਕੀਤੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ
ਦੋਵੇਂ ਭਰਾ ਜਿਹੜੇ ਸਨ ਉਹ ਅੰਮ੍ਰਿਤਸਰ ਦੇ ਵਿੱਚ ਆਏ, ਇੱਥੇ ਆਉਂਦੇ ਰਹੇ। ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਇਹ ਕਹਿੰਦੇ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰੋ, ਵਿਰੋਧ ਜੇ ਨਹੀਂ ਵੀ ਕਰਨਾ ਤੇ ਕਮ ਸੇ ਕਮ ਉਹਦੇ ਨਾਲ ਨਾ ਚੱਲੋ। ਇਹ ਗੰਭੀਰ ਦੋਸ਼ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਾਏ ਨੇ। ਉਹਨਾਂ ਨੇ ਫਿਰ ਇੱਕ ਵਾਰੀ ਜਿਹੜੇ ਪੰਜਾਬ ਜਿਹੜੀ ਐਕਸ਼ਨੀ ਕਮੇਟੀ ਆ ਉਹਦੇ ਇੰਚਾਰਜ ਨੇ ਚਫਰਤ, ਉਹਨਾਂ ਦੇ ਉੱਤੇ ਫਿਰ ਇਹ ਕਿਹਾ ਕਿ ਜੇ ਉਹ ਜੁਰਤ ਰੱਖਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਭਰਾ ਨੂੰ ਵੀ ਨੋਟਿਸ ਜਿਹੜਾ ਉਹ ਜਾਰੀ ਕਰਨ। ਇਸ ਸਭ ਕਾਸੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਚੋਣ ਜਿੱਤਣ ਤੋਂ ਬਾਅਦ ਸ਼ਾਇਦ ਇੰਨੇ ਕੋਈ ਸਟਰੋਂਗ ਹੋ ਗਏ ਨੇ ਕਿ ਹਾਈ ਕਮਾਂਡ ਦੇ ਵਿੱਚੋਂ ਹੁਣ ਉਹਨਾਂ ਦੇ ਖਿਲਾਫ ਕੋਈ ਮੂੰਹ ਹੀ ਨਹੀਂ ਖੋਲ ਰਿਹਾ, ਜਿਹਦਾ ਕਿ ਨੁਕਸਾਨ ਜਿਹੜਾ ਨਾ ਜੀ ਉਹ ਇਸ ਵੇਲੇ ਪੰਜਾਬ ਕਾਂਗਰਸ ਨੂੰ ਹੋ ਰਿਹਾ। ਜੇ ਕੈਪਟਨ ਸਾਹਿਬ ਜਾਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵਿਰੋਧੀ ਧਿਰ ਦਾ ਰੋਲ ਇੰਨੇ ਸਟਰੋਂਗ ਤਰੀਕੇ ਨਾਲ ਨਿਭਾਇਆ ਹੁੰਦਾ ਤਾਂ ਸ਼ਾਇਦ ਪੰਜਾਬ ਇੰਨੇ ਮਾੜੇ ਹਾਲਾਤਾਂ 'ਚ ਨਾ ਹੁੰਦਾ। ਜੀ ਬਿਲਕੁਲ। ਤੇ ਆਪਾਂ ਜਿਹੜੀ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਬਲਤੇਜ ਜੀ, ਬਿਲਾਸਪੁਰ ਜਿਹੜਾ ਪਿੰਡ ਆ ਮੋਗੇ ਦੇ ਲਾਗੇ, ਉਸ ਨੂੰ ਜਿਹੜਾ ਜੀ ਕਹਿੰਦੇ ਜੀ ਕੁਝ ਔਰਤਾਂ ਨੇ ਉੱਥੇ ਘੇਰਾਬੰਦੀ ਕਰਕੇ ਰੱਖੀ ਹੋਈ ਆ। ਇਹ ਵੀ ਨਸ਼ਿਆਂ ਦੇ ਖਿਲਾਫ ਇੱਕ ਜੰਗ ਜਿਹੜੀ ਹੈ ਚੱਲ ਰਹੀ ਆ ਉੱਥੇ, ਇਸ ਦੇ ਬਾਰੇ ਵੀ ਜ਼ਰੂਰ ਦੱਸਿਓ। ਜੀ ਬਿਲਕੁਲ, ਦੇਖੋ ਜਾਗਰਤੀ ਤਾਂ ਜਿਹੜੀ ਉਹ ਆਉਣੀ ਸ਼ੁਰੂ ਹੋਈ ਹੈ। ਦੇਖੋ ਇੱਕ ਪਿੰਡ ਦੇ ਵਿੱਚ ਇੰਨੀ ਜਾਗਰਤੀ ਜਿਹੜੀ ਆ ਜਾਣੀ ਜਾਂ ਘੇਰ ਲੈਣਾ, ਇਹ ਨਹੀਂ ਹੈ ਕਿ ਇਹਦੇ ਨਾਲ ਨਸ਼ੇ ਜਿਹੜੇ ਨੇ ਮੁੱਕ ਜਾਣਗੇ, ਪਰ ਇੰਨਾ ਜ਼ਰੂਰ ਹੈ ਕਿ ਇਹਦੇ ਨਾਲ ਇੱਕ ਨਵੀਂ ਜਿਹੜੀ ਹੈ ਨਾ ਜੀ ਉਹ ਰੂਹ ਫੂਕੀ ਜਾ ਰਹੀ ਹੈ ਲੋਕਾਂ ਦੇ ਵਿੱਚ। 250 ਦੇ ਕਰੀਬ ਔਰਤਾਂ ਨੇ ਜੀ ਇਹ ਪਿੰਡ ਦੇ 4 ਫੇਰੇ ਜਿਹੜੀਆਂ ਫਿਰਨੀਆਂ ਆਉਂਦੀਆਂ ਨੇ ਉਹਨਾਂ ਨੂੰ ਘੇਰ ਕੇ ਬੈਠੀਆਂ ਨੇ। ਇਹਨਾਂ ਦੀ ਦਿਨ ਰਾਤ ਇਹ ਜਿਹੜੀ ਆ ਉਹ ਡਿਊਟੀ ਦੇ ਰਹੀਆਂ ਨੇ। ਇਹਨਾਂ ਦੇ ਵਿੱਚੋਂ ਉਹ ਵੀ ਨੇ ਜਿਹੜੀਆਂ ਦਿਨੇ ਕੰਮ ਕਰਦੀਆਂ ਨੇ, ਰਾਤ ਨੂੰ ਉਹ ਡਿਊਟੀ ਦਿੰਦੀਆਂ ਨੇ ਆ ਕੇ। ਔਰ ਇਹ ਔਰਤਾਂ ਜਿਹੜੀਆਂ ਨੇ ਇਹ ਕਹਿੰਦੀਆਂ ਨੇ ਕਿ ਅਸੀਂ ਬੰਦਿਆਂ ਨੂੰ ਇਹ ਕਹਿਣਾ ਚਾਹੁੰਦੀਆਂ ਕਿ ਤੁਸੀਂ ਇਹਦੇ 'ਚ ਫੇਲ ਹੋਏ, ਅਸੀਂ ਤੁਹਾਨੂੰ ਜਿਹੜਾ ਜੀ ਇਹ ਮੋਰਚਾ ਲਾ ਕੇ ਦੱਸਾਂਗੇ। ਤਸਕਰ ਜਿਹੜੇ ਨੇ ਹੁਣ ਇਸ ਪਿੰਡ ਵੱਲ ਨੂੰ ਮੂੰਹ ਨਹੀਂ ਕਰ ਰਹੇ। ਇਹ ਜਿਹੜਾ ਪਿੰਡ ਆ ਬਿਲਾਸਪੁਰ, ਇਹ ਮੋਗੇ ਦੇ ਕੋਲੇ ਜਿਹੜਾ ਪੈਂਦਾ ਜੀ, ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਨਸ਼ੇ ਨੇ ਉਜਾੜ ਦਿੱਤੇ ਨੇ। ਔਰ ਜਿਹੜੀ ਇੱਥੇ ਅਗਵਾਈ ਕਰ ਰਹੀ ਹੈ ਜੀ ਮਨਜੀਤ ਕੌਰ ਹੈ ਔਰਤ ਜਿਹੜੀ, ਉਹਨੇ ਕਿਹਾ ਕਿ 4 ਕੁੜੀਆਂ ਤੋਂ ਬਾਅਦ ਉਹਦੇ ਮੁੰਡਾ ਜਿਹੜਾ ਵੀ ਹੋਇਆ, ਪਰ ਉਹ ਬੁਰੀ ਸੰਗਤ ਦੇ ਚੱਲਦਿਆਂ ਹੈਰੋਇਨ ਦਾ ਆਦੀ ਜਿਹੜਾ ਵੀ ਉਹ ਹੋ ਗਿਆ। ਉਹਦਾ ਜਿਹੜਾ ਘਰ ਵਾਲਾ ਜੀ ਉਹ ਸੂਬੇਦਾਰ ਪੱਖੋਂ ਜਿਹੜਾ ਵੀ ਰਿਟਾਇਰ ਹੋ ਕੇ ਪਿੰਡ ਜਿਹੜਾ ਆਇਆ, ਪਰ ਉਹ ਕਹਿੰਦੀ ਹੈ ਕਿ ਉਹਦਾ ਜਿਹੜਾ ਮੁੰਡਾ ਉਹ ਨਸ਼ੇ ਦੀ ਖਾਤਰ ਆਪਣੇ ਪਿਓ ਤੇ ਹੀ ਕਈ ਵਾਰੀ ਹਮਲਾ ਜਿਹੜਾ ਉਹ ਕਰ ਚੁੱਕਿਆ। ਇਹ ਜਿਹੜੀਆਂ ਔਰਤਾਂ ਨੇ ਇਹਨਾਂ ਦੇ ਵੱਲੋਂ ਅੱਜ ਪਿੰਡ ਦੇ ਵਿੱਚ ਜਿਹੜਾ ਵੀ ਸਾਰੇ ਪਿੰਡ ਦੇ ਵਿੱਚ ਇੱਕ ਜਲੂਸ ਟਾਈਪ ਦੇ ਉੱਤੇ ਜਿਹੜਾ ਵੀ ਉਹ ਕੱਢਿਆ ਜਾਣਾ ਹੈ ਤਾਂ ਕਿ ਲੋਕਾਂ ਨੂੰ ਜਾਗਰਤ ਕੀਤਾ ਜਾ ਸਕੇ। ਔਰ ਕੱਲ੍ਹ ਨੂੰ ਜਿਹੜਾ ਵੀ ਸੋਮਵਾਰ ਨੂੰ ਉੱਥੇ ਇਸ ਬਿਲਾਸਪੁਰ ਦੇ ਵਿੱਚ ਇੱਕ ਸੈਮੀਨਾਰ ਇਹਨਾਂ ਦੇ ਵੱਲੋਂ ਜਿਹੜਾ ਵੀ ਉਹ ਕਰਵਾਇਆ ਜਾ ਰਿਹਾ। ਮੇਰਾ ਖਿਆਲ ਇਹਨਾਂ ਔਰਤਾਂ ਦੀ ਤਾਰੀਫ ਕਰਨੀ ਬਣਦੀ ਹੈ ਜੀ, ਜਿਹੜੀਆਂ ਇੱਥੇ ਮੋਰਚੇ ਤੇ ਬੈਠੀਆਂ ਨੇ। ਉਹਨਾਂ ਦਾ ਰੋਟੀ ਪਾਣੀ ਜਿਹੜਾ ਨਾ ਜੀ ਉਹ ਉੱਥੇ ਹੀ ਆ ਕੇ ਦੂਜੇ ਪਿੰਡ ਵਾਲੇ ਜਿਹੜੇ ਨੇ ਉਹ ਲਿਆ ਰਹੇ ਨੇ। ਸ਼ਾਇਦ ਜੇ ਡੋਲੇਵਾਲ ਬਦਨਾਮੀ ਪੱਖੋਂ ਪਹਿਲੇ ਨੰਬਰ ਤੇ ਆ ਤਾਂ ਬਿਲਾਸਪੁਰ ਜਿਹੜਾ ਜੀ ਉਹ ਇਸ ਪੱਖੋਂ ਪਹਿਲੇ ਨੰਬਰ ਤੇ ਆ ਜਾਏ ਕਿ ਜਾਗਰਤੀ ਦੀ ਮੁਹਿੰਮ ਦੇ ਵਿੱਚ ਇਹਨਾਂ ਔਰਤਾਂ ਨੇ ਜਿਹੜਾ ਕੰਮ ਕੀਤਾ ਸੀਗਾ। ਔਰ ਇਸ ਗੱਲ ਦੀ ਉਮੀਦ ਹੈ ਜੀ ਕਿ ਇਸ ਜਗ੍ਹਾ ਤੋਂ ਬਿਲਾਸਪੁਰ ਤੋਂ ਜਿਹੜਾ ਜੀ ਇਹ ਜਿਹੜੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਫੈਲੇਗੀ। ਜੀ ਬਿਲਕੁਲ ਜੀ, ਜਾਗ ਜਿਹੜੀ ਆ ਹੋ ਸਕਦਾ ਹੈ ਜੀ ਇੱਥੋਂ ਸ਼ੁਰੂ ਹੋ ਜਾਵੇ ਤੇ ਲੱਗ ਜਾਵੇ ਤੇ ਪੰਜਾਬ ਜਿਹੜਾ ਜੀ ਉਸ ਦੀ ਨੁਹਾਰ ਜਿਹੜੀ ਆ ਮੁੜ ਕੇ ਬਦਲ ਜਾਵੇ। ਅਗਲੀ ਗੱਲ ਕਰਦੇ ਆ ਸੰਗਰੂਰ ਜਿਹੜੇ ਆ ਜੀ ਹਲਕੇ ਦੀ, ਜਿੱਥੇ ਕਿ MP ਬਣੇ ਨੇ, ਜਿੱਥੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਜਿੱਤ ਕੇ ਪਹੁੰਚੇ ਨੇ ਪਾਰਲੀਮੈਂਟ 'ਚ। ਉੱਥੇ ਨੌਜਵਾਨਾਂ ਨੇ ਕਾਫੀ ਜਿਹੜੀ ਹੈ ਹੈਲਪ ਕੀਤੀ ਸੀ ਜੀ ਉਹਨਾਂ ਦੀ, ਤੇ ਇਸ ਟਾਈਮ ਕਹਿ ਰਹੇ ਆ ਵੀ ਨੌਜਵਾਨਾਂ ਦੀ ਚੰਗੀ ਸ਼ਾਮਤ ਆਈ ਪਈ ਹੈ ਸੰਗਰੂਰ ਜ਼ਿਲ੍ਹੇ 'ਚ। ਸੰਗਰੂਰ 'ਚ ਬਹੁਤ ਬੁਰੀ ਤਰ੍ਹਾਂ ਦੀ ਜਿੱਥੇ ਕਿਤੇ ਭਗਵੰਤ ਮਾਨ ਦਾ ਸਟਿੱਕਰ ਜਿਹੜਾ ਜੀ ਜਾਂ ਆਮ ਆਦਮੀ ਪਾਰਟੀ ਦਾ ਸਟਿੱਕਰ ਲੱਗਿਆ ਮੋਟਰਸਾਈਕਲ ਦੇ ਉੱਤੇ, ਉਹ ਮੋਟਰਸਾਈਕਲ ਜਿਹੜੇ ਉਹ ਬੰਦ ਕੀਤੇ ਜਾ ਰਹੇ ਨੇ। ਲਿਸਟਾਂ ਬਣਾਈਆਂ ਗਈਆਂ ਨੇ, ਜਿਹੜੇ ਨੌਜਵਾਨਾਂ ਨੇ ਸਾਥ ਜਿਹੜਾ ਜੀ ਦਿੱਤਾ ਉਹਨਾਂ ਦੇ ਮੋਟਰਸਾਈਕਲ ਜਿਹੜੇ ਨੇ ਉਹ ਥਾਣਿਆਂ ਦੇ ਵਿੱਚ ਬੰਦ ਪਏ ਨੇ। ਕੱਲ ਮੈਂ ਪਤਾ ਕੀਤਾ ਸੀ ਕੁਝ ਥਾਣਿਆਂ ਦਾ ਤਾਂ ਹਾਲ ਇਹ ਆ ਜੀ ਕਿ ਮੋਟਰਸਾਈਕਲ ਖੜਾ ਕਰਨ ਨੂੰ ਉੱਥੇ ਜਗ੍ਹਾ ਨਹੀਂ ਰਹੀ। ਮੈਂ ਦੱਸਣਾ ਕਿ ਜਿਹੜੇ ਮੋਟਰਸਾਈਕਲਾਂ ਦੇ ਉੱਤੇ ਨੌਜਵਾਨ ਸਨ, ਅਸਲ ਦੇ ਵਿੱਚ ਉਹਨਾਂ ਨੇ ਇਹ ਮੁਹਿੰਮ ਜਿਹੜੀ ਚਲਾਈ ਸੀ, ਉਹਨਾਂ ਨੇ ਮੁਹਿੰਮ ਭਖਾਈ ਔਰ ਐਸੀ ਭਖਾਈ ਕਿ ਇਹ ਪੂਰੇ ਮੁਲਕ ਦੇ ਵਿੱਚ ਨਹੀਂ ਬਲਕਿ ਦੁਨੀਆ ਦੇ ਵਿੱਚ ਚਰਚਿਤ ਹੋ ਗਿਆ ਲੋਕ ਸਭਾ ਹਲਕਾ। ਔਰ ਇਹਨਾਂ ਨੌਜਵਾਨਾਂ ਦਾ ਸੀਗਾ ਜਿਨ੍ਹਾਂ ਨੇ ਬੜੀ ਸੁਥਰੀ ਮੁਹਿੰਮ ਚਲਾਈ ਔਰ ਐਸੀ ਚਲਾਈ ਕਿ ਜਿਹੜੇ ਇੱਕ ਰਾਜ ਸਭਾ ਮੈਂਬਰ ਤੇ ਇੱਕ ਲੋਕ ਸਭਾ ਮੈਂਬਰ ਜਿਹੜੇ ਸਨ ਉਹਨਾਂ ਦੋਨਾਂ ਨੂੰ ਹਰਾਤਾ ਔਰ 2 ਲੱਖ ਪਲੱਸ ਵੋਟਾਂ ਦੇ ਉੱਤੇ ਭਗਵੰਤ ਮਾਨ ਹੋਰੀ ਜਿਹੜੇ ਜਿੱਤੇ। ਔਰ ਇਹਦਾ ਖਮਿਆਜ਼ਾ ਜਿਹੜਾ ਨਾ ਜੀ ਇਹਨਾਂ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮੈਂਬਰ ਪਾਰਲੀਮੈਂਟ ਬੜੇ ਭਗਵੰਤ ਮਾਨ ਹੋਰਾਂ ਨੇ ਹਾਲਾਂਕਿ ਕੱਲ ਜਿਹੜੀ ਹੈ ਜੀ ਲੋਕ ਸਭਾ ਹਲਕੇ ਦੇ ਵਿੱਚ ਜਾ ਕੇ ਵਾਰਨਿੰਗ ਦਿੱਤੀ ਹੈ ਕਿ ਇਹ 24 ਘੰਟਿਆਂ ਦੇ ਵਿੱਚ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਇਹਨਾਂ ਨੌਜਵਾਨਾਂ ਨੂੰ ਲੈ ਕੇ ਜਾਮ ਕਰ ਦੇਣਗੇ ਜਿਹੜੀਆਂ ਸੜਕਾਂ ਨੇ ਸੰਗਰੂਰ ਦੀਆਂ। ਦੇਖਦੇ ਹਾਂ ਜੀ ਇਹਦਾ ਕਿਹੋ ਜਿਹਾ ਅਸਰ ਹੁੰਦਾ ਹੈ।
ਪਰ ਤੁਸੀਂ ਦਾਅਵਾ ਲਾਓ ਕਿ ਜਿੱਥੇ ਕਿਹਾ ਜਾਂਦਾ ਹੈ ਕਿ ਅਸੀਂ ਜੀ ਸਿਆਸਤ ਤੋਂ ਪ੍ਰੇਰਿਤ ਕੋਈ ਇਦਾਂ ਦੀ ਗੱਲ ਨਹੀਂ ਕਰਦੇ, ਬਕਾਇਦਾ ਤੌਰ ਤੇ ਲਿਸਟਾਂ ਬਣਾ ਕੇ ਜਿਹੜਾ ਜੀ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਤੇ ਨੌਜਵਾਨ ਪੀੜ੍ਹੀ ਦਾ ਸਾਨੂੰ ਪਤਾ ਹੁੰਦਾ ਜੀ ਕਿ ਇਹ ਸੋਚਦੀ ਤਾਂ ਵੀ ਘੱਟ ਹੀ ਹੈ, ਜੇ ਕਿਤੇ ਪੁੱਠੇ ਪਾਸੇ ਨੂੰ ਤੁਰ ਪਈ ਤਾਂ ਇਹ ਲੋਕ ਕਿਤੇ ਬਲਦੀ ਦੇ ਬੂਥੇ ਨਾ ਦੇ ਦੇਣ ਇਹਨਾਂ ਨੂੰ। ਜੀ 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 ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ, ਸੰਗਰੂਰ 'ਚ ਹੀ ਰਹਿੰਦੇ ਆ ਜੀ। ਸੰਗਰੂਰ ਹਲਕੇ ਦੇ ਵਿੱਚ ਕਹਿ ਰਹੇ ਨੇ ਭਗਵੰਤ ਮਾਨ ਜੀ ਵੀ ਉਹ ਨਵੇਕਲੇ ਢੰਗ ਦੇ ਨਾਲ ਜਿਹੜਾ ਉਹ ਜੁੜਨਗੇ ਆਪਣੇ ਪੂਰੇ ਹਲਕੇ ਦੇ ਨਾਲ। ਕੀ ਤਿਆਰੀਆਂ ਕਰ ਬੈਠੇ ਨੇ ਜੀ, ਕਰ ਰਹੇ ਨੇ ਉਹ? ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਸ਼ਿਕਾਇਤ ਬਾਕਸ ਜਿਹੜਾ ਹੈ ਜੀ ਤੇ ਸੁਜੈਸ਼ਨ ਬਾਕਸ ਜਿਹੜਾ ਇਹ ਸਾਂਝੇ ਤੌਰ ਦੇ ਉੱਤੇ ਹੋਊਗਾ। ਕਿਸੇ ਵੀ ਬੰਦੇ ਨੂੰ ਕੋਈ ਵੀ ਜਿਹੜਾ ਕੰਮ ਹੈ, ਮੰਨ ਲਓ ਕਿਸੇ ਨੂੰ ਕੋਈ ਪਟਵਾਰੀ ਤੱਕ ਕੰਮ ਹੈ, ਤਹਿਸੀਲਦਾਰ ਤੱਕ ਕੰਮ ਹੈ, ਉਹਦਾ ਪਟਵਾਰੀ ਦਾ ਨਾਮ, ਤਹਿਸੀਲਦਾਰ ਦਾ ਨਾਮ, ਕੰਮ ਕੀ ਹੈ, ਉਹਦਾ ਲਿਖਤੀ ਰੂਪ ਦੇ ਵਿੱਚ ਦੱਸ ਦਿਓ ਔਰ ਉੱਥੋਂ ਜਿਹੜੀਆਂ ਦੀ ਡੇਲੀ ਬੇਸਿਸ ਦੇ ਉੱਤੇ ਕਲੈਕਟ ਕਰਕੇ ਸੰਬੰਧਿਤ ਅਧਿਕਾਰੀ ਜਿਹੜਾ ਦੀ ਉਹਦੇ ਨਾਲ ਗੱਲ ਕਰਕੇ ਉਹ ਕੰਮ ਕਰਵਾ ਕੇ ਜਿਹੜਾ ਉਹਨਾਂ ਦਾ ਆਫਿਸ ਹੋਊਗਾ ਉਹ ਉਹਨਾਂ ਦੇ ਘਰ ਫੋਨ ਕਰੂਗਾ ਜੀ, ਉਹਨਾਂ ਦੇ ਫੋਨ ਦੇ ਉੱਤੇ ਕਿ ਤੁਹਾਡਾ ਜਿਹੜਾ ਕੰਮ ਹੋ ਗਿਆ। ਜੇ ਕੰਮ ਨਹੀਂ ਹੋ ਰਿਹਾ ਤਾਂ ਫਿਰ ਉਹਨੂੰ ਜਿਹੜਾ ਜੀ ਦਫ਼ਤਰ ਦੇ ਵਿੱਚ ਸੱਦਿਆ ਜਾਊਗਾ। ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਉਹ ਨਾ ਤਾਂ ਦਰਬਾਰ ਲਾਉਣ ਦੇ ਹੱਕ ਦੇ ਵਿੱਚ ਨੇ, ਜਿਵੇਂ ਅਕਸਰ ਜਿਹੜੇ ਰਾਜਨੀਤਿਕ ਲੋਕ ਕਰਦੇ ਨੇ ਕਿ ਆ ਕੇ ਬਹਿ ਜਾਓ ਇਕੱਲੇ ਦੀ ਵਾਰੀ, ਨਾ ਕਿਸੇ ਨੂੰ ਦਫ਼ਤਰ ਦੇ ਵਿੱਚ ਖੱਜਲ ਖੁਆਰ ਜਿਹੜਾ ਉਹ ਹੋਣਾ ਪਊਗਾ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਛੋਟੀਆਂ ਐਪਲੀਕੇਸ਼ਨ ਚਾਹੀਦੀਆਂ ਹੁੰਦੀਆਂ ਨੇ, ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ, ਕਿਸੇ ਨੇ ਆਧਾਰ ਕਾਰਡ ਬਣਾਉਣਾ ਹੈ, ਇੱਦਾਂ ਦੀਆਂ ਜਿਹੜੀਆਂ ਉਹ ਸਾਰੀਆਂ ਐਪਲੀਕੇਸ਼ਨ ਲੈਣ ਦੇ ਵਾਸਤੇ ਕਿਤੇ ਬਾਹਰ ਨਹੀਂ ਜਾਣਾ ਪਊਗਾ, ਬਲਕਿ ਉਹਨਾਂ ਦੇ ਦਫ਼ਤਰ ਜਿਹੜੇ ਬਣਗੇ ਉੱਥੇ ਇਹ ਅਵੇਲੇਬਲ ਹੋਣਗੀਆਂ। ਉੱਥੋਂ ਕੋਈ ਵੀ ਜਿਹੜਾ ਐਪਲੀਕੇਸ਼ਨ ਲਿਜਾ ਵੀ ਸਕਦਾ, ਜੇ ਭਰਾਉਣ ਦੀ ਲੋੜ ਆ ਤਾਂ ਉੱਥੋਂ ਭਰਵਾ ਵੀ ਸਕਦਾ। ਇਹ ਭਗਵੰਤ ਮਾਨ ਹੋਰਾਂ ਨੇ ਜਿਹੜਾ ਅਨਾਉਂਸ ਕੀਤਾ, ਜੇ ਇਹ ਇੰਪਲੀਮੈਂਟ ਹੋ ਜਾਂਦਾ ਤੇ ਮੇਰਾ ਖਿਆਲ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇਹ ਇੱਕ ਨਵੇਕਲੀ ਕਿਸਮ ਦਾ ਲੋਕ ਸਭਾ ਹਲਕਾ ਬਣ ਸਕਦਾ ਜਿੱਥੇ ਆਮ ਲੋਕਾਂ ਦੇ ਕੰਮ ਇਸ ਨਵੇਂ ਤਰੀਕੇ ਦੇ ਨਾਲ ਕੀਤੇ ਜਾਣਗੇ। ਜੀ ਜੀ। ਤੇ ਆਮ ਆਦਮੀ ਪਾਰਟੀ ਦੀ ਜਿਹੜਾ ਗੱਲ ਕਰਦੇ ਆ, ਤੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ 2 ਮੈਂਬਰ ਆ ਉਹ ਛੱਡ ਕੇ ਜਾ ਚੁੱਕੇ ਨੇ ਪਾਰਟੀ ਨੂੰ, ਗੋਪੀਨਾਥ ਤੇ ਸਾਜ਼ੀਆ ਜੀ। ਕੀ ਇਹਨਾਂ ਦੇ ਪਿੱਛੇ ਜਾਣ ਦੇ ਪਿੱਛੇ, ਤੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਜੀ ਇਸ ਤੋਂ ਕਿਸ ਤਰੀਕੇ ਦੇ ਨਾਲ ਉਹ ਬਚ ਸਕਦੇ ਆ, ਜਾਂ ਇਹ ਜਿਹੜਾ ਆਪਸੀ ਜਿਹੜੇ ਟਕਰਾਵ ਆ ਉਹ ਜ਼ਿਆਦਾ ਵੱਧ ਰਹੇ ਅੰਦਰ? ਇਹਨਾਂ ਵੈਸੇ ਸ਼ਾਜ਼ੀਆ ਇਲਮੀ ਦੀਆਂ ਬਾਗੀ ਸੁਰਾਂ ਤਾਂ ਪਹਿਲਾਂ ਤੋਂ ਹੀ ਸਨ। ਜਦੋਂ ਅਜੇ ਲੋਕ ਸਭਾ ਦੀ ਚੋਣ ਜਿਹੜੀ ਉਹਨੇ ਲੜਨੀ ਸੀਗੀ, ਉਹ MLA ਦੀ ਸੀਟ ਵੀ ਹਰੀ ਆ, ਹੁਣ ਜਿਹੜੀ ਲੋਕ ਸਭਾ ਦੀ ਸੀਟ ਵੀ ਹਰੀ ਆ। ਸ਼ਾਜ਼ੀਆ ਇਲਮੀ ਜਿਹੜੀ ਇਹਦੀ ਫਾਊਂਡਰਸ ਦੇ ਵਿੱਚੋਂ ਇੱਕ ਹੈ ਆਮ ਆਦਮੀ ਪਾਰਟੀ ਦੇ। ਦੂਸਰੇ ਕੈਪਟਨ GR ਗੋਪੀਨਾਥ ਨੇ, ਉਹਨਾਂ ਨੇ ਵੀ, ਉਹ ਹਾਲਾਂਕਿ ਮੁਲਕ ਦੇ ਵਿੱਚ ਨਹੀਂ ਹੈਗੇ, ਪਰ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਜੀ ਉਹ ਪਾਰਟੀ ਨੂੰ ਭੇਜ ਦਿੱਤਾ ਕਿ ਉਹ ਪਾਰਟੀ ਦੇ ਵਿੱਚ ਜਿਹੜਾ ਉਹ ਨਹੀਂ ਰਹਿਣਗੇ। ਉਹਨਾਂ ਨੇ ਕਿਉਂਕਿ ਜਿਹੜੀ ਪਾਰਟੀ ਆ ਉਹ ਜੂਝ ਰਹੀ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਜੇਲ੍ਹ ਦੇ ਵਿੱਚ ਨੇ, ਕਿ ਉਹਨਾਂ ਨੂੰ ਕਿਵੇਂ ਉਹ ਪਾਰਟੀ ਦੀ ਜਿਹੜੀ ਆ ਕਮਾਂਡ ਬਾਹਰ ਆ ਕੇ ਸੰਭਾਲਣ। ਪਰ ਇਹ ਝਟਕਾ ਜਿਹੜਾ ਜੀ ਇਹ ਲੱਗਿਆ, ਮੇਰੇ ਤੇ ਕਿਸੇ ਵੀ ਨੇਤਾ ਜਿਹੜਾ ਛੱਡ ਕੇ ਜਾਣਾ ਉਹਦੇ ਨਾਲ ਫਰਕ ਤਾਂ ਜਿਹੜਾ ਉਹ ਪੈਂਦਾ ਹੀ ਆ। ਪਰ ਯੋਗਿੰਦਰ ਯਾਦਵ ਹੋਰਾਂ ਨੇ ਕਿਹਾ ਕਿ ਉਹ ਮਨਾਉਣ ਦੇ ਵਿੱਚ ਅਸਫਲ ਰਹੇ ਨੇ। ਉਹਨਾਂ ਕਿਹਾ ਕਿ ਉਮੀਦ ਹੈ ਕਿ ਸ਼ਾਜ਼ੀਆ ਇਲਮੀ ਦੁਬਾਰਾ ਆਪਣੇ ਫੈਸਲੇ ਦੇ ਉੱਤੇ ਗੌਰ ਜਿਹੜਾ ਦੀ ਉਹ ਕਰੂਗੀ। ਇਹਦਾ ਕੀ ਰੀਜ਼ਨ ਹੈ? ਸ਼ਾਇਦ ਹੋ ਸਕਦਾ ਕਿਉਂਕਿ ਇਹ ਟੀਮ ਜਿਹੜੀ ਹੈ ਨਾ ਜੀ ਸਾਰੀ ਦੀ ਸਾਰੀ ਇਹ ਹੈ ਤਾਂ ਅੰਨਾ ਹਜ਼ਾਰੇ ਵਾਲੀ ਹੈ ਨਾ, ਤੇ ਉਧਰ ਜਿਹੜਾ ਇੱਕ ਘੰਟੀ ਵੱਜੀ ਹੈ ਕਿ ਕਿਰਨ ਬੇਦੀ ਹੋਰੀ ਜਿਹੜੇ ਨੇ ਉਹਨਾਂ ਨੂੰ ਕਮਾਂਡ ਸੰਭਾਲੀ ਜਾ ਸਕਦੀ ਹੈ, ਉਹਨਾਂ ਨੂੰ CM ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਸਕਦਾ ਦਿੱਲੀ ਦਾ, ਤੇ ਉਧਰੋਂ ਇਸ਼ਾਰਾ ਹੋਇਆ ਹੋਊਗਾ ਉਸ ਪਾਸੇ ਵੱਲ ਚੱਲ ਜਾਣਗੇ। ਜੀ। ਤੇ ਬਿਲਕੁਲ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਦੇ ਉੱਤੇ ਜਿਹੜੀ ਜੀ ਨਿਗਾਹ ਮਾਰਨ ਦੀ ਕੋਸ਼ਿਸ਼ ਕੀਤੀ ਹੈ ਖਬਰ ਤੇ ਨਜ਼ਰ ਦੇ ਵਿੱਚ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੜੀ ਜਾਵੋ ਪੰਜਾਬ ਦੇ ਕਾਂਗਰਸੀਓ, ਜੋ ਵੀ ਮੂੰਹ ਆਵੇ ਜਾਵੋ ਕਹੀ ਮੀਆਂ। ਲੜੀ ਜਾਵੋ ਪੰਜਾਬ ਵਿੱਚ ਕਾਂਗਰਸੀਓ, ਜੋ ਵੀ ਮੂੰਹ ਆਵੇ ਜਾਵੋ ਕਹੀ ਮੀਆਂ। ਬਾਕੀ ਆਗੂਆਂ ਦੀ ਕਰਦੇ ਜਾਓ ਭੰਡੀ, ਆਪਣੇ ਆਪ ਨੂੰ ਮੰਨਿਓ ਸਹੀ ਮੀਆਂ। ਜੀ। ਜਦੋਂ ਆਪਣੇ ਉੱਤੇ ਕੋਈ ਊਜ ਲੱਗੇ ਲਾਓ ਮੋੜ ਕੇ ਅੱਗਿਓਂ ਵਹੀ ਮੀਆਂ। ਪੱਲੇ ਪਹਿਲਾਂ ਹੀ ਖਾਸ ਨਾ ਪਾਰਟੀ ਦੇ, ਕਸਰ ਕੱਢ ਦਿਓ ਜਿੰਨੀ ਰਹੀ ਮੀਆਂ। ਜੀ। ਉੱਤੇ ਦੂਜੇ ਦੇ ਸਿਰਫ ਉਹ ਧਰੇ ਉਂਗਲ, ਕੀਤਾ ਆਪ ਨਹੀਂ ਜਿਸਨੇ ਪਾਪ ਮੀਆਂ। ਉੱਤੇ ਦੂਜੇ ਦੇ ਸਿਰਫ ਉਹ ਧਰੇ ਉਂਗਲ, ਕੀਤਾ ਆਪ ਨਹੀਂ ਜਿਸਨੇ ਪਾਪ ਮੀਆਂ। ਉੱਠਦੀ ਪਈ ਸ਼ਰੀਕ ਹੁਣ ਧਿਰ ਤੀਜੀ, ਜਿਹਦਾ ਨਾਮ ਹੈ ਸੁਣੀਦਾ ਆਪ ਮੀਆਂ। ਜੀ। ਬਹੁਤ ਜਿਹੜਾ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ। ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਸੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਔਰ ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਤੇ ਪ੍ਰੋਗਰਾਮ ਸਮਾਪਤ ਹੋਣ ਤੋਂ ਪਹਿਲਾਂ ਆਪਣੇ ਸਪਾਂਸਰਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।
ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ ਅਤੇ ਜਤਿੰਦਰ ਸਿੰਘ ਜੀ ਬਰਬੈਂਕ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ। ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।